अस्सलाम वालेकुम जी। लखां दरूद नबीए पाक ते ਉਹਨਾਂ ਦੀ ਆਲ ਦੇ ਉੱਤੇ। ਸਾਡਾ ਇਸਲਾਮੀ ਜਮਹੂਰੀਆ ਪਾਕਿਸਤਾਨ ਹੈ। ਅਸੀਂ ਇੱਥੇ ਇਸਲਾਮ ਨੂੰ ਇੰਨੀ ਕੁ ਇੱਜ਼ਤ ਪੈ ਦਿੰਨੇ ਆ, ਇੰਨੀ ਕਦਰ ਪੈ ਇਸਲਾਮ ਦੀ ਅਸੀਂ ਕਰਨੇ ਆ। ਉਹ ਮਾੜੇ ਬੰਦੇ ਮਾੜਿਆਂ ਬੰਦਿਆਂ ਨੇ ਇਸਲਾਮ ਲਈ ਕੀ ਕਰਨਾ ਵੇ, ਇੰਨਾ ਹੀ 10-20 ਰੁਪਏ ਬਿੱਲ ਘੱਲ ਛੜਿਆ, ਨਮਾਜ਼ ਪੜ੍ਹ ਛੜੀ, ਅੱਲਾ ਤੋਬਾ ਕਰ ਛੜੀ। ਜਿਹੜੇ ਅੱਛੇ ਖਾਂਦੇ ਪੀਂਦੇ ਮਹਿਕਮੇ ਨੇ ਜਾਂ ਠੀਕ ਠਾਕ ਲੋਕ ਨੇ, ਹੁਣ ਤੁਸੀਂ ਅੰਦਾਜ਼ਾ ਕਰੋ ਇਸਲਾਮ ਦੀ ਕਦਰ ਇਸ ਹਿਸਾਬ ਦੇ ਨਾਲ ਪਈ ਹੁੰਦੀ ਏ ਕਿ ਜਿਹੜੇ ਕੋਈ ਸਰਕਾਰੀ ਅਫਸਰਾਨ ਨੇ ਨਾ, ਉਹਨਾਂ ਨੂੰ ਅੱਗੇ ਹੀ ਸਾਰੀਆਂ ਫੈਸਿਲਿਟੀਜ਼ ਮਿਲੀਆਂ ਨੇ। ਉਹਨਾਂ ਨੂੰ ਬਿਜਲੀ ਫ੍ਰੀ ਦਿੱਤੀ ਜਾਂਦੀ ਏ ਪਈ, ਤੇ ਜਿਹੜਾ ਅੱਲਾ ਦਾ ਘਰ ਏ, ਇਸਲਾਮ ਦੱਸਦਾ ਕਿ ਮਸਜਿਦ ਅੱਲਾ ਦਾ ਘਰ ਏ, ਉਹਨੂੰ ਟਕਾ ਕੇ ਵਾਪੜਾ ਵਾਲੇ ਬਿੱਲ ਘੱਲਦੇ ਨੇ। ਬਲਕਿ ਉਸ ਬਿੱਲ ਦੇ ਵਿੱਚ ਟੀਵੀ ਦੀ ਫੀਸ ਵੀ ਐਡ ਹੋਈ ਹੁੰਦੀ ਏ। ਹੁਣ ਬੰਦਾ ਪੁੱਛੇ ਕਿ ਮੌਲਵੀ ਸਾਹਿਬ ਜਮਾਤ ਕਰਾ ਕੇ ਤੇ ਟੀਵੀ ਤੇ ਇੰਡੀਅਨ ਡਰਾਮਾ ਸੀਰੀਅਲ ਵੇਖਦੇ ਨੇ ਭਲਾ, ਉਹ ਹੋਰੇ ਉਹਨਾਂ ਨੇ ਵੀ ਇਹ ਵੇਖ ਲਿਆ ਜਾਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮੌਲਵੀ ਸਾਹਿਬਾਨ ਇੰਝ ਹੀ ਕਰਦੇ ਨੇ। ਕੱਲ ਜੁਮਾ ਸੀ ਨਾ, ਜੁਮਾ ਪੜ੍ਹਦਿਆਂ ਮੌਲਵੀ ਸਾਹਿਬ ਤਕਰੀਰ ਪੈ ਕਰਦੇ ਸਨ ਕਿ ਸੋਸ਼ਲ ਮੀਡੀਆ ਤੇ ਚਲੋ ਗੰਦ ਪਿਆ ਹੀ ਪਿਆ ਏ, ਜਿਹੜਾ ਪਿਆ ਏ ਬੀਬੀਆਂ ਅੱਧੇ ਪੌਣੇ ਕੱਪੜੇ ਪਾ ਕੇ ਨੱਚਦੀਆਂ ਨੇ, ਜਿਹੜੀਆਂ ਕਿ ਸਿਨੇਮਿਆਂ 'ਚ ਫਿਲਮਾਂ ਲੱਗਦੀਆਂ ਨੇ ਉਹਨਾਂ 'ਚ ਬੜਾ ਗੰਦ ਹੁੰਦਾ। ਤੌਬਾ ਤੌਬਾ, ਇਹ ਤੇ ਬੜੀ ਬੁਰੀ ਗੱਲ ਏ, ਫਿਲਮਾਂ ਨਹੀਂ ਵੇਖਣ ਜਾਣਾ ਚਾਹੀਦਾ। ਉਹ ਖੈਰ ਜੁਮਾ ਸ਼ੁਮਾ ਪੜ੍ਹਿਆ, ਉੱਠ ਕੇ ਬਾਹਰ ਨਿਕਲੇ ਤਾਂ ਸਾਰਿਆਂ ਦੋਸਤਾਂ ਦਾ ਪ੍ਰੋਗਰਾਮ ਬਣ ਗਿਆ ਕਿ ਯਾਰ ਅੱਜ ਚੱਲੀਏ ਫਿਲਮ ਵੇਖ ਕੇ ਆਈਏ। ਉਹਦੀ ਫਿਲਮ ਵੇਖਣ ਗਏ ਵਾਂ, ਹਾਫ ਟਾਈਮ ਮੈਂ ਨਿਕਲ ਕੇ ਵਾਸ਼ਰੂਮ ਵੱਲ ਪਿਆ ਜਾਣਾ ਤੇ ਅੱਗੋਂ ਉਹੀ ਮੌਲਵੀ ਸਾਹਿਬ ਵਾਸ਼ਰੂਮ ਚੋਂ ਪੈ ਨਿਕਲਣ। ਮੈਂ ਡੱਕ ਲਿਆ, ਮੈਂ ਕਿਹਾ ਮੌਲਵੀ ਸਾਹਿਬ ਤੁਸੀਂ ਤੇ ਜੁਮੇ 'ਚ ਆਂਦੇ ਸੋ ਪੈ ਕਿ ਫਿਲਮਾਂ ਵੇਖਣਾ ਬੁਰੀ ਗੱਲ ਏ, ਤੇ ਮੌਲਵੀ ਸਾਹਿਬ ਆਂਦੇ ਨੇ ਕਿ ਮੈਂ ਵੀ ਬੁਰੀ ਨਿਗਾਹ ਨਾਲ ਹੀ ਵੇਖਣ ਆਇਆ ਵਾਂ ਕਿ